ਬਲੂਮਸਬਰਗ ਇੰਡੀਆ ਨੇ ਕੁਝ ਘੰਟੇ ਪਹਿਲਾਂ ਰਿਪੋਰਟ ਕੀਤਾ ਹੈਗਾ ਭਈ ਜੋ ਗੁਰਪ੍ਰੀਤ ਸਿੰਘ ਪੰਨੂ ਹੁਣਾਂ ਨੂੰ ਨਿਖਲ ਗੁਪਤਾ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਉਹਦੇ ਸੰਬੰਧ ਦੇ ਵਿੱਚ ਜਿਹੜੀ ਇੰਡੀਆ ਨੇ ਇਨਵੈਸਟੀਗੇਸ਼ਨ ਕੀਤੀ ਆ, ਉਸ ਦੀ ਰਿਪੋਰਟ ਅਮਰੀਕਾ ਨੂੰ ਦੇ ਦਿੱਤੀ ਹੈਗੀ ਆ। ਉਹਦੇ ਵਿੱਚ ਇਹ ਕਿਹਾ ਗਿਆ ਆ, ਜਿੰਨਾ ਕੁ ਪਤਾ ਲੱਗਿਆ ਆ ਭਈ ਜਿਹੜਾ ਬੰਦਾ ਕੋਸ਼ਿਸ਼ ਕਰ ਰਿਹਾ ਸੀ, ਉਹ ਆਪਣੀ ਮਰਜ਼ੀ ਨਾਲ ਕਰ ਰਿਹਾ ਸੀ, ਵਲੰਟੀਅਰਲੀ ਤੌਰ ਦੇ ਉੱਤੇ ਕਰ ਰਿਹਾ ਸੀ। ਤੇ ਉਹ ਕਹਿੰਦੇ ਭਈ ਹੁਣ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਰਾ ਦੇ ਲਈ ਨਹੀਂ ਕੰਮ ਕਰਦਾ, ਪਰ ਸਟਿਲ ਉਹ ਗਵਰਨਮੈਂਟ ਆਫ ਇੰਡੀਆ ਲਈ ਕੰਮ ਕਰਦਾ ਹੈਗਾ। ਸੋ ਇਹ ਦੇਖੋ, ਕਹਿੰਦੇ ਰਾ ਲਈ ਨਹੀਂ ਹੁਣ ਕੰਮ ਕਰਦਾ, ਪਰ ਗਵਰਨਮੈਂਟ ਆਫ ਇੰਡੀਆ ਲਈ ਕੰਮ ਕਰਦਾ, ਤੇ ਹੁਣ ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਮਾਰਨ ਦੀ ਕੋਸ਼ਿਸ਼ ਲਈ ਬੰਦੇ ਲੱਭ ਰਿਹਾ ਸੀ, ਤੇ ਉਹਦੇ ਚ ਇੰਡੀਆ ਦੀ ਸਰਕਾਰ ਦਾ ਕੋਈ ਹੱਥ ਨਹੀਂ ਹੈਗਾ। ਇਹ ਜਿਹੜੀ ਮੋਦੀ ਸਰਕਾਰ ਆ, ਉਹਨਾਂ ਨੇ ਜਿਹੜੀ ਰਿਪੋਰਟ ਆ ਉਹ ਅਮਰੀਕਾ ਦੀ ਜਿਹੜੀ ਸਰਕਾਰ ਆ ਉਸ ਨੂੰ ਦਿੱਤੀ ਹੈਗੀ ਆ। ਅਮਰੀਕਾ ਦੇ ਜਿਹੜੇ ਆਫੀਸ਼ੀਅਲਸ ਆ ਉਹ ਨਿਖਲ ਗੁਪਤਾ ਦੇ ਉੱਤੇ ਅੱਖ ਰੱਖ ਰਹੇ ਸੀ, ਤੇ ਉਹਨਾਂ ਨੇ ਇਹ ਕਿਹਾ ਸੀ ਵੀ ਜਿਸ ਟਾਈਮ ਦੇ ਉੱਤੇ ਨਿਖਲ ਗੁਪਤਾ ਗੱਲਬਾਤ ਕਰ ਰਿਹਾ ਸੀ ਇੰਡੀਆ ਦੇ ਵਿੱਚ, ਉਹ ਕੋਈ ਦਿੱਲੀ ਦਾ ਲਾ ਆਫਿਸ ਸੀਗਾ ਜਿੱਥੇ ਉਹ ਗੱਲਬਾਤ ਕਰ ਰਹੇ ਸੀ, ਤੇ ਜਿੱਥੇ ਇੰਡੀਆ ਦੇ ਜਿਹੜੇ ਏਜੰਟਸ ਜਾਂ ਗਵਰਨਮੈਂਟ ਦੇ ਜੋ ਵੀ ਬੰਦੇ ਸੀਗੇ ਉਹ ਸੀਗੇ। ਮੋਦੀ ਗਵਰਨਮੈਂਟ ਬੜੀ ਬੁਰੀ ਤਰ੍ਹਾਂ ਇਸ ਕਨਸਪੀਰੇਸੀ ਦੇ ਵਿੱਚ ਫਸ ਗਈ। ਹੁਣ ਉਹ ਇੱਕ ਜਾਂ ਦੋ ਬੰਦਿਆਂ ਨੂੰ ਇਹ ਕਹਿ ਕੇ ਵੀ ਨਹੀਂ ਸਾਡੀ ਸਰਕਾਰ ਦਾ ਤਾਂ ਇਹਦੇ ਚ ਕੋਈ ਲੈਣਾ ਦੇਣਾ ਨਹੀਂ, ਇੰਡੀਵਿਜੂਅਲ ਤੌਰ ਤੇ ਕਰ ਰਹੇ ਸੀ, ਉਹ ਉਹਨਾਂ ਦੇ ਸਿਰ ਇਹ ਗੱਲ ਮੰਨਣੀ ਚਾਹੁੰਦੇ ਹੈਗੇ ਆ। ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਮਰੀਕਾ ਇੰਡੀਆ ਨੂੰ ਬਹੁਤ ਲੰਮੇ ਸਮੇਂ ਤੋਂ ਬਾਜ ਕਰ ਰਿਹਾ ਵੀ ਕਿਸ ਤਰ੍ਹਾਂ ਤੁਸੀਂ ਜਿਹੜੇ ਆ ਰਸ਼ੀਆ ਨੂੰ ਜੱਫੀਆਂ ਪਾ ਰਹੇ ਆ, ਤੇ ਅਮਰੀਕਾ ਕਦੇ ਵੀ ਉਸ ਮੁਲਕ ਦੇ ਨਾਲ ਪੂਰੀ ਤਰ੍ਹਾਂ ਨਹੀਂ ਹੋਊਗਾ ਜਿੱਥੇ ਅਮਰੀਕਾ ਵਾਲਿਆਂ ਨੂੰ ਪਤਾ ਲੱਗਾ ਵੀ ਸਾਡੇ ਸਿਟੀਜ਼ਨ ਨੂੰ ਉਹ ਮੁਲਕ ਵਾਲੇ ਇੱਥੇ ਆ ਕੇ ਮਾਰ ਰਹੇ ਹੈਗੇ ਆ। ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੀ ਹੋਣਾ, ਜਦੋਂ ਹੁਣ ਪੁਟਿਨ ਜਿੱਤਿਆ ਹੈਗਾ ਰਸ਼ੀਆ ਦਾ, ਤੇ ਮੋਦੀ ਹੁਣੀ ਸਭ ਤੋਂ ਪਹਿਲਾਂ ਜਾ ਕੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਵਧਾਈਆਂ ਦਿੱਤੀਆਂ ਹੈਗੀਆਂ, ਜਦ ਕਿ ਪੂਰੀ ਦੁਨੀਆ ਦੇ ਵਿੱਚ ਇਹ ਹਾਹਾਕਾਰ ਮਚੀ ਹੋਈ ਆ ਵੀ ਉਹ ਧੱਕੇ ਦੇ ਨਾਲ ਜਿੱਤਿਆ ਹੈਗਾ, ਓਪੋਜੀਸ਼ਨ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈਗਾ। ਸੋ ਹੁਣ ਦੇਖਦੇ ਆ ਅਮਰੀਕਾ ਵਾਲੇ ਇਸ ਰਿਪੋਰਟ ਤੇ ਕਿੰਨਾ ਕੁ ਜਿਹੜਾ ਯਕੀਨ ਕਰਦੇ ਆ। ਜੀ ਬਿਲਕੁਲ ਨਹੀਂ, ਇਹ ਤਾਂ ਹਰਜੋਤ ਸਿੰਘ ਜੀ ਆਪਾਂ ਦੇਖਿਆ ਹੀ ਆ, ਇਹ ਆਮ ਹੀ ਜਿਹੜੀ ਇਹ ਗੱਲ ਆ ਵੀ ਜਦੋਂ ਸਰਕਾਰਾਂ ਫਸਣ ਲੱਗਦੀਆਂ ਤੇ ਉਦੋਂ ਉਹਨਾਂ ਦੇ ਸਿਰ ਕਹਿੰਦੇ ਆ ਵੀ ਨਹੀਂ ਨਹੀਂ ਮੈਂ ਤਾਂ ਕੁਛ ਨਹੀਂ ਆ, ਰੋਗ ਆ, ਮੈਂ ਤਾਂ ਸਰਕਾਰ ਦੇ ਕਹਿਣੇ ਤੋਂ ਬਾਹਰ ਹੋ ਕੇ ਸਾਰਾ ਕੁਛ ਕਰ ਰਿਹਾ ਵੀ। ਇਹ ਤਾਂ ਪਤਾ ਲੱਗ ਹੀ ਗਿਆ ਸੀਗਾ, ਜਿਹੜੀ ਅਮਰੀਕਾ ਦੇ ਵਿੱਚ ਇੰਡਾਈਟਮੈਂਟ ਰਿਲੀਜ਼ ਹੋਈ ਸੀ, ਅਦਾਲਤੀ ਦਸਤਾਵੇਜ਼ ਆ, ਉਹ ਤਾਂ ਕਲੀਅਰਲੀ ਦੱਸ ਰਿਹਾ ਸੀਗਾ ਵੀ ਉਹ ਰॉ ਦੇ ਹੀ ਦਫ਼ਤਰ ਨੂੰ ਲੋਕੇਸ਼ਨ ਜਿੱਥੇ ਘੱਲ ਰਿਹਾ ਸੀ, ਉਹ ਸਾਰਾ ਕੁਝ ਉੱਥੇ ਅਮਰੀਕਨ ਦੋਸ਼ ਪੱਤਰ ਦੇ ਵਿੱਚ ਇਹ ਬਕਾਇਦਾ ਜਿਹੜਾ ਇਸ ਦੇ ਵਿੱਚ ਲਿਖਿਆ ਆਉਂਦਾ ਹੈਗਾ ਆ। ਸੋ ਹੁਣ ਰॉ ਦੇ ਲਈ ਕੰਮ ਤਾਂ ਹੁਣ ਨਹੀਂ ਕਰ ਰਿਹਾ, ਪਰ ਹਾਲੇ ਵੀ ਸਰਕਾਰ ਦੇ ਲਈ ਕੰਮ ਕਰਦਾ ਆ। ਇਹ ਵੀ ਗੱਲ ਇਹਨਾਂ ਨੇ ਇਸ ਰਿਪੋਰਟ ਦੇ ਵਿੱਚ ਮੰਨੀ ਆ। ਹੁਣ ਰੂਸ ਵਾਲਾ ਐਂਗਲ ਵੀ ਇਸ ਦੇ ਵਿੱਚ ਬਿਲਕੁਲ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਇੰਡੀਆ ਵਾਲੇ ਇਸ ਮਰਡਰ ਪਲਾਟ ਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ ਦੁਨੀਆ ਭਰ ਦੇ ਵਿੱਚ, ਤੇ ਏਸ਼ੀਆ ਦੀ ਜਿਹੜੀ ਸਟ੍ਰੈਟਜੀ ਦੇ ਵਿੱਚ ਇਹਨਾਂ ਦਾ ਕਾਫੀ ਫਰਕ ਜਿਹੜਾ ਉਹ ਪੈ ਰਿਹਾ ਹੈਗਾ ਆ। ਸੋ ਇਹ ਇੱਕ ਕਹਿ ਸਕਦੇ ਵੀ ਪੇਚੀਦਾ ਇਸ ਟਾਈਮ ਮਸਲਾ ਬਣਿਆ ਪਿਆ। ਇੰਡੀਆ ਦੀ ਮਿਨਿਸਟਰ ਆਫ ਜਿਹੜੀ ਐਕਸਟਰਨਲ ਅਫੇਅਰਸ ਆ, ਇਸ ਉੱਤੇ ਉਹਨਾਂ ਨੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਬਲੂਮਬਰਗ ਨੂੰ, ਜਦ ਉਹਨਾਂ ਨੇ ਈਮੇਲ ਜਿਹੜੀ ਉਹ ਕੀਤੀ ਹੈਗੀ ਆ। ਪਰ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆਈਆਂ ਆ। ਬਾਈਡਨ ਪ੍ਰਸ਼ਾਸਨ ਬਾਂਹ ਮਰੋੜ ਰਿਹਾ ਹੈ ਉਹਨਾਂ ਦੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਚੀਨ ਦੇ ਨਾਲ ਤੇ ਰੂਸ ਦੇ ਨਾਲ ਜਿਹੜੀ ਨੇੜਤਾ ਉਹਨਾਂ ਦੀ ਚੀਨ ਦੇ ਨਾਲ ਨਹੀਂ, ਰੂਸ ਦੇ ਨਾਲ ਜਿਹੜੀ ਨੇੜਤਾ ਉਹਨਾਂ ਦੀ ਜੋ ਵੱਧ ਰਹੀ ਆ, ਉਸ ਨੂੰ ਖਾਸ ਕਰਕੇ ਲੈ ਕੇ ਰੂਸ ਨੂੰ ਉਹ ਨੁਕਰੇ ਲਾਉਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਭਾਰਤ ਇਸ ਟਾਈਮ ਰੂਸ ਦੀ ਖਾਸੀ ਮਦਦ ਕਰ ਰਿਹਾ ਆ। ਸਤੰਬਰ ਦੇ ਵਿੱਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਪਹਿਲੀ ਵਾਰ ਜ਼ਿਕਰ ਕੀਤਾ ਸੀ ਵੀ ਭਾਰਤ ਦਾ ਹੱਥ ਹੈਗਾ ਆ ਭਾਈ ਨਿੱਜਰ ਹੋਣਾ ਦੇ ਕਤਲ ਦੇ ਮਾਮਲੇ ਵਿੱਚ। ਫਿਰ ਉਸ ਤੋਂ ਕੁਝ ਚਿਰ ਬਾਅਦ ਅਮਰੀਕਾ ਦੀ ਜਿਹੜੀ ਫੈਡਰਲ ਅਦਾਲਤ ਦੇ ਵਿੱਚ ਇਹ ਦੋਸ਼ ਪੱਤਰ ਜਿਸ ਨੂੰ ਕਹਿੰਦੇ ਆ ਉਹ ਰਿਲੀਜ਼ ਹੋਇਆ, ਜਿਸ ਵਿੱਚ ਨਿਖਲ ਗੁਪਤਾ ਦਾ ਨਾਮ ਆਇਆ। CC1 CC2 ਜਿਹੜੇ ਬੰਦੇ ਸੀ ਉਹ ਭਾਰਤੀ ਸਰਕਾਰ ਦੇ ਬੰਦੇ ਸੀ, ਜਿਸ ਨੂੰ ਨਿਖਲ ਗੁਪਤਾ ਇਨਫੋਰਮੇਸ਼ਨ ਦਿੰਦਾ ਸੀ। ਇਹਨਾਂ ਨੇ ਕਿਸ ਤਰੀਕੇ ਨਾਲ ਕੈਨੇਡਾ 'ਚ ਬੰਦੇ ਹਾਇਰ ਕੀਤੇ, ਲਿਸਟਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਸੀ ਕਿੰਨਾ ਕਿੰਨਾ ਨੂੰ ਕਤਲ ਕਰਨਾ। FBI ਦੇ ਦੁਆਰਾ ਅਮਰੀਕਾ ਵਿੱਚ ਬੈਠੇ ਜਿਹੜੇ ਸਿੱਖ ਐਕਟਿਵਿਸਟ ਸੀਗੇ ਉਹਨਾਂ ਨੂੰ
ਦੱਸਣਾ ਵੀ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਆ। ਸੋ ਉੱਥੋਂ ਇਹ ਪਤਾ ਲੱਗਦਾ ਹੈ ਵੀ ਭਾਰਤ ਇਸ ਟਾਈਮ ਪੂਰੀ ਤਰ੍ਹਾਂ ਇਸ ਮਾਮਲੇ ਵਿੱਚ ਫਸਿਆ ਆ ਤੇ ਆਪਣਾ ਖਹਿੜਾ ਛਡਾਉਣ ਦੇ ਲਈ ਨਿਖਿਲ ਗੁਪਤਾ ਨੂੰ ਹੁਣ ਇੱਕ ਹਿਸਾਬ ਦੇ ਨਾਲ ਪਰੇ ਸਿੱਟ ਰਿਹਾ ਆ। ਉਹ ਕੋਈ ਚੀਜ਼ ਕਹਿੰਦੇ ਹੁੰਦੇ ਵੀ ਕਿ ਦਾੜੀ 'ਚ ਫਸੀ ਹੁੰਦੀ ਆ ਕੋਈ ਕੰਡ ਤੇ ਚੱਕ ਕੇ ਬਾਹਰ ਮਾਰਦੇ ਆ, ਉਹ ਗੱਲ ਜਿਹੜੀ ਇਸ ਟਾਈਮ ਨਿਖਿਲ ਗੁਪਤੇ ਦੇ ਨਾਲ ਬਣੀ ਪਈ ਆ। ਪਰ ਉੱਥੇ ਇਦਾਂ ਦੀਆਂ ਚੀਜ਼ਾਂ ਨੂੰ ਅਮਰੀਕਾ ਵੀ ਜਿਹੜਾ ਹੁਣ ਸਮਝ ਰਿਹਾ ਹੋਊਗਾ। ਦੇਖਦੇ ਹਾਂ ਅੱਗੇ ਇਹ ਵੀ ਇਸ ਉੱਤੇ ਕੀ ਐਕਸ਼ਨ ਲੈਂਦੇ ਨੇ। ਜੀ, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਰਸ਼ੀਆ ਦੇ ਪ੍ਰੈਜ਼ੀਡੈਂਟ ਦੀ ਜਿੱਤ ਦੇ ਉੱਤੇ ਨਰਿੰਦਰ ਮੋਦੀ ਜੋ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਵਧਾਈਆਂ ਦਿੱਤੀਆਂ ਆ। ਕਹਿੰਦੇ ਵੀ ਸਾਡੇ ਇੰਡੀਆ ਰਸ਼ੀਆ ਦੀ ਜਿਹੜੀ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਸੁਬਰਾਮਨੀਅਮ ਸਵਾਮੀ ਨੇ ਇਹ ਕਿਹਾ ਆ ਵੀ ਹੁਣ ਮੋਦੀ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਤੇ ਕਹਿੰਦੇ ਰਸ਼ੀਆ ਤੋਂ ਬਾਅਦ ਹੁਣ ਚਾਈਨਾ ਦੇ ਅੱਗੇ ਵੀ ਇੱਦਾਂ ਜਾ ਕੇ ਜਿਹੜੇ ਆ ਉਹ ਗੋਡੇ ਟੇਕਣਗੇ।